ਕੀ ਨਿਬੜੀ ਫਿਰ ਹੁਣ? ਨਿਬੜਨੀ ਖੇਤ ਮਿੱਟੀ ਸੀ ਐਵੇਂ ਤਮਾਸ਼ਾ ਬਣਾਈ ਰੱਖਦੇ। ਮੈਂ ਕਿਹਾ ਬਥੇਰਾ ਕਿ ਮੁੰਡੇ ਨੇ ਕੀ ਉੱਥੇ ਗਾਲ ਕੱਢਦੀ ਆ। ਚਾਰ ਵਾਸਤੇ ਕੁਝ ਮਸਾਲੇ ਲੈ ਲਈ ਨਵੇਂ ਚਾਰ। ਤੁਹਾਡੇ ਬੰਦੇ ਹਾਜੀ ਸਾਹਿਬ ਹੈ ਤੇ ਸਾਡੀਆਂ ਬੁੜੀਆਂ ਸਾਨੂੰ ਕੀ ਨੰਬਰ ਸਾਡੇ ਕੇਸ ਨਾਵਾਂ ਤੋਂ ਸੇਵ ਕੀਤੇ ਨੇ। ਮੀਦਾ ਪੈਂਚਰਾਂ ਵਾਲਾ ਹੈ ਬਸ਼ੀਰ ਵਪਾਰੀ। ਗੁੱਡ ਮਾਰਨਿੰਗ ਜੀ, अस्सलाम वालेकुम। की हाल चाल ने? अज सुबह सुबह का मौसम है ठीक है भरा तुहाडा सुबह सुबह उठ गया ते बाहर बाबा जी अज बदल छाए हुए ने। अज लग रहा है कि अज फुल जिहड़ा ना दुआइयां वाला मींह पेगा। किहड़े किहड़े इलाके दे विच अजकल बारिशां नहीं रुक रही। साडे बारिशां रुक गई ने लेकिन अज जिहड़ा ना सुबह सुबह जिहड़ा ना बदल छाए पे ने ते उम्मीद है कि बड़ी तेज बारिश पेगी। किंदे नाल लगे जी बेबे साहिबा सुबह सुबह? ਇਹ ਵੀ ਗੱਲ ਕੋਈ ਨਹੀਂ ਕਿ ਹੈਗੀ ਸੀ ਜਿਹੜੀ ਤੂੰ ਨਾ ਐਵੇਂ ਤੂੰ ਮੈਂ ਕਰਨ ਲੱਗ ਜਾਣਾ। ਨਿਆਣਿਆਂ ਦੀਆਂ ਗੱਲਾਂ ਹੁੰਦੀਆਂ ਵਾ ਤੇ ਐਵੇਂ ਗੁੱਸਾ ਕਰ ਲੈਣਾ। ਮੇਰਾ ਕੀ ਕਸੂਰ ਸੀ ਜਿਹੜਾ ਮੇਰੇ ਨਾਲ ਐਵੇਂ ਜੰਬਾ ਤੂੰ ਡਲਾਇਆ? ਹਾਂ ਮੂਡ ਬਣਾ ਕੇ ਚੱਲ ਗਿਆ ਵਾ। ਐਡੀ ਵੀ ਕੋਈ ਗੱਲ ਨਹੀਂ ਸੀ ਜਿਹੜਾ ਹੁਣ ਇੰਨਾ ਕੁ ਗੱਲ ਕਹਿ ਹੀ ਲੈਂਦਾ ਬੰਦਾ। ਚਲੋ ਠੀਕ ਹੈ, ਚਲੋ ਤੇਰੀ ਮਰਜ਼ੀ, ਮੈਂ ਨਹੀਂ ਤੈਨੂੰ ਕੁਛ ਵੀ ਕਹਿੰਦੀ। कौन आ दसो तो सही ना। मामू है ਹੋਰ ਕੌਣ ਹੋਣਾ ਸੀ? की होया हुण? ਕੁਛ ਵੀ ਨਹੀਂ, ਉਹ ਹੀ ਫੋਨ ਕੀਤਾ ਸੀ। ਮੈਂ ਕਿਹਾ ਕੀ ਹਾਲ ਆ? ਠੀਕ ਆਂਦਾ ਮੇਰਾ ਹਾਲ ਤਗੜਾ ਵਾਂ ਮੈਂ, ਬਸ ਠੀਕ ਆ। ਜਿਹੜੀਆਂ ਤੁਸੀਂ ਨੇਕੀਆਂ ਕਰ ਲਈਆਂ ਚੰਗੀਆਂ ਕਰ ਲਈਆਂ। नहीं भी ਅਸੀਂ ਕੁਛ ਅਸੀਂ ਕਿਹੜਾ ਕੋਈ ਡਾਂਗ ਮਾਰ ਦਿੱਤੀ ਕੀ ਪਰ ਇੱਕ ਗੱਲ ਹੀ ਆਖੀ ਸੀ। ਭੈਣਾ ਭਰਾ ਨਿੱਕੇ ਭਰਾਵਾਂ ਨੂੰ ਭੈਣਾ ਕੋਈ ਗੱਲ ਕਹਿ ਲੈਣੀ ਆ ਤੇ ਬਰਦਾਸ਼ਤ ਕਰਨੀ ਚਾਹੀਦੀ। ਚਲੋ ਜੇ ਬਾਲ ਨੇ ਕੁਝ ਕਹਿ ਹੀ ਲਿਆ ਸੀ, ਮਾਮੀ ਸੀ, ਪਿਆਰ ਨਾਲ ਕਹਿ ਲਈ ਕਿ ਭਾਵੇਂ ਮਜ਼ਾਕ ਨਾਲ ਕਹਿ ਲਈ ਗੱਲ। ਐਵੇਂ ਦੂਰੀ ਰੂਹ ਤੇ ਤੇਰੀ ਕਪਾ ਲਾ 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 ਕਰਕੇ ਚਲੋ ਵੀ ਲੈਣਾ ਸਾਰਿਆਂ ਨੂੰ ਇਕੱਠੇ ਕੀਤਾ ਹੋ ਗਿਆ। ਉਹ ਗੱਲ ਹੈ ਕਰਨ ਦੀ 17 ਵਾਰੀ ਆਖਿਆ ਵੀ ਛੱਡ ਦੇ ਗਹਿੜਾ, ਛੱਡ ਦੇ ਗਹਿੜਾ ਨਾ। ਰੋਸ ਐਵੇਂ ਸਿੱਧੇ ਮੂੰਹ ਨਾਲ ਗੱਲ ਹੀ ਨਹੀਂ ਕੀਤੀ। ਨਹੀਂ ਤੇ ਹੁਣ ਕੀ ਕਰੀਏ ਫਿਰ ਜਾ ਕੇ ਪੈਰ ਫੜ ਲਈਏ? ਉਹ ਤਾਂ ਗੱਲ ਤੇ ਇਦਾਂ ਹੀ ਬਣੀ ਖਲੋਤੀ ਪੈਰ ਫੜਨ ਵਾਲੀ। ਕੀ ਨਿਬੜੀ ਫਿਰ ਹੁਣ? ਨਿਬੜਨੀ ਖੇਤ ਮਿੱਟੀ ਸੀ ਐਵੇਂ ਤਮਾਸ਼ਾ ਬਣਾਈ ਰੱਖਦੇ। ਮੈਂ ਕਿਹਾ ਬਥੇਰਾ ਕਿ ਮੁੰਡੇ ਨੇ ਕੀ ਉੱਥੇ ਗਾਲ ਕੱਢਦੀ ਆ। ਮੁੰਡੇ ਨੇ ਕੋਈ ਇੱਟ ਮਾਰਤੀ, ਵੱਟਾ ਮਾਰਤਾ। ਚਲੋ ਜਾਣੀ ਨਿਆਣੇ ਸੀ, ਖੜਾ ਛੱਡ ਨਹੀਂ ਇਹ ਆਪਦਾ ਕੰਮ ਕਰੋ। ਨਾ ਅਸੀਂ ਤੁਹਾਡੇ ਕੁਛ ਲੱਗਦੇ ਨਾ ਤੁਸੀਂ ਸਾਡੇ ਲੱਗਦੇ। ਮੈਂ ਕਿਹਾ ਜੋ ਵੀ ਤੇਰੀ ਦਿਲ ਕਰਦਾ ਕਰ ਲਾ। ਚਲੋ ਛੱਡੋ ਤੁਸੀਂ ਸਾਰੇ ਕੰਮ, ਉੱਠੋ ਜਿਹੜਾ ਨਾ ਬਾਜ਼ਾਰ ਚਲੀਏ। ਹਾਂ ਮੌਸਮ ਬਾਹਰ ਠੰਡਾ ਠੰਡਾ ਹੈਗਾ, ਧੁੱਪ ਕੋਈ ਨਹੀਂ ਨਿਕਲੀ ਤੇ ਉੱਠੋ ਜਿਹੜਾ ਨਾ ਅਚਾਰ ਦਾ ਸਮਾਨ ਲੈ ਕੇ ਆਉਣਾ। ਚਾਰ ਤੁਸੀਂ ਲਾਈਏ ਤੇ ਚਲਾਓ ਅਚਾਰ ਦਾ ਸਮਾਨ ਲੈ ਕੇ ਆਈਏ ਤੇ ਜਿਹੜਾ ਨਾ ਆਪਾਂ ਅਚਾਰ ਪਾਉਣਾ। ਮਿੰਟ ਮਾਰੋ, ਆਜੋ। ਮੈਂ ਮੋਟਰਸਾਈਕਲ ਬਾਹਰ ਕੱਢਦਾ, ਬੂਹਾ ਖੋਲ ਕੇ ਆਜੋ। Later. ਚਾਰ ਵਾਸਤੇ ਕੁਝ ਮਸਾਲੇ ਲੈ ਲਈ ਨਵੇਂ ਚਾਰ ਲੈਣਾ। ਅੰਬਾਂ ਦੀ ਹੋ ਰਹੀ ਕਟਵਾਈ। ਇਹ ਚਾਰੀ ਅੰਬ ਆ ਗਏ ਨੇ, ਐਪਲ ਲੈ ਨਾਲ ਮਿਰਚਾਂ। ਇਹ ਆ ਗਿਆ ਚਾਰ ਦਾ ਮਸਾਲਾ। ਇਹ ਕੀ ਪਾਇਆ ਇਹਦੇ ਵਿੱਚ? ਮੇਥਰੇ ਨੇ ਸੌਂਫ ਕਲਵੰਜੀ ਵੀਰਾਂ ਧਨੀਆ ਸਾਰੀਆਂ। ਇਹ 5 ਕਿਲੋ ਦਾ? ਇਹ ਕਿੰਨਾ ਵੇਟ? 5 ਕਿਲੋ ਪਾਈਆ? ਹਾਂਜੀ ਠੀਕ ਹੋ ਗਿਆ। ਤੇ 2 ਕਿਲੋ ਦਾ ਲੈਦਾ ਕਰ ਦਿਓ ਥੋੜਾ ਜਿਹਾ। ਹਾਂਜੀ ਅੱਜ ਤੇ ਭਰਾ ਨੂੰ ਖੁਸ਼ ਕਰਨ ਦੀਆਂ ਫੁੱਲ ਤਿਆਰੀਆਂ ਨੇ ਹੈ। ਆਪਦੇ ਵਾਸਤੇ ਅਚਾਰ ਪਾਉਣਾ ਸੀ ਤੇ ਅੰਬਾਂ ਦੀਆਂ ਫਾੜੀਆਂ ਲੈਣ ਲੱਗੇ ਨੇ ਠੀਕ ਹੈ। ਤੇ ਮੈਂ ਅੰਬ ਕਟਵਾਏ ਨੇ ਤੇ ਮਾਂ ਜੀ ਨਾ 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 ਨਾਲ ਮੇਰੇ ਭਰਾ ਲਈ ਵੀ ਅੰਬ ਕੱਟੋ ਠੀਕ ਹੈ। ਆਪਦੇ ਲਈ 2 ਕਿਲੋ ਅੰਬ ਦੀਆਂ ਫਾੜੀਆਂ ਲੈ ਤੇ ਭਰਾ ਲਈ ਜਿਹੜਾ ਨਾ 5 ਕਿਲੋ ਪੂਰਾ ਥੈਲਾ ਭਰਾ ਲਿਆ। ਉਹਦਾ ਖਾਣਾ ਟੱਬਰ ਹੈ ਤੇ ਉਹਨਾਂ ਨੇ ਖਾਣਾ ਨਹੀਂ। ਠੀਕ ਹੈ ਖਾਣਾ ਤੇ ਹੈ ਲੇਕਿਨ ਇੰਨੀਆਂ ਮੁਹੱਬਤਾਂ ਕਿਸ ਵਾਸਤੇ, ਕਾਹਦੇ ਵਾਸਤੇ? ਭਰਾ ਫੇਰ ਨਹੀਂ ਮੰਨਣਾ। ਪੁੱਤਰ ਚੰਗੀ ਗੱਲ ਨਹੀਂ, ਤੂੰ ਮੇਰੇ ਭਰਾ ਨੂੰ ਨਾਰਾਜ਼ ਕਰਕੇ ਕੱਲਿਆ। ਜਿਹੜਾ ਨਾ ਸਾਡੇ ਬਿਜਲੀ ਗਈ ਹੋਈ, ਅਸੀਂ ਘਰ ਹੁਣੇ ਆਏ ਆ ਤੇ ਬਿਜਲੀ ਗਈ ਹੋਈ ਹੈ ਠੀਕ ਹੈ। ਤੇ ਇਸ ਟਾਈਮ ਲਾਈਟ ਆਉਂਦੀ ਹੈ, ਫਿਰ ਅੱਗੇ ਕੰਟੀਨਿਊ ਕਰਦੇ ਨੇ ਅੰਬ ਵਾਸਤੇ। ਅੰਬਾਂ ਦਾ ਨਾ ਚਾਰ ਦਾ ਮਸਾਲਾ ਅੰਮੀ ਸਾਰੇ ਦਾ ਸਾਰਾ ਲਿਆ ਇਹਨੇ ਠੀਕ ਹੈ। ਹੁਣ ਜਦੋਂ ਲਾਈਟ ਆਉਂਦੀ ਹੈ ਤੇ ਫਿਰ ਜਿਹੜਾ ਨਾ ਚਾਰ ਬਣਾਉਣ ਦਾ ਸਾਰਾ ਤਰੀਕਾ ਵੀ ਦੱਸਦੇ ਆ ਤੇ ਵੇਖਦੇ ਆ ਜੀ ਹੁਣ ਚਾਰ ਤੋਂ ਮਾਮੂ ਰੋਜ਼ ਮੰਨਦੇ ਨੇ ਕਿ ਨਹੀਂ ਮੰਨਦੇ ਠੀਕ ਹੈ। ਉਹਨਾਂ ਨੂੰ ਚਾਰ ਬਣਾਉਣਾ ਸੀ, ਮਾਂ ਜੀ ਨੇ ਸੋਚਿਆ ਹੈ ਕਿ ਮੈਂ ਚਾਰ ਬਣਾਉਣੀ ਹੈ ਤੇ ਚਾਰ ਬਣਾ ਕੇ ਜਾ ਕੇ ਭਰਾ ਨਾਲ ਗਿਫਟ ਦੇਣੀ ਹੈ। ਤੇ ਕੀ ਪਤਾ ਮੇਰਾ ਭਰਾ ਐਸੇ ਦੁੱਖੋਂ ਮੰਨ ਜਾਵੇ, ਲੇਕਿਨ ਮੈਨੂੰ ਉਮੀਦ ਨਹੀਂ ਆਇਆ ਕਿ ਮਾਮੂ ਜੀ ਮੰਨ ਜਾਣਗੇ ਜਿੰਨੇ ਗੁੱਸੇ ਨਾਲ ਗਏ ਸੀ। ਚਲੋ ਲੈਟਸ ਸੀ ਕਿ ਕੀ ਹੁੰਦਾ। 1 hour later. ਲੋ ਜੀ ਚਾਰ ਦੀ ਆ ਗਈ ਕੰਬਖਤੀ ਠੀਕ ਹੈ। ਤੇ ਇਹ ਅੰਬ ਜਿਹੜੇ ਨਾ ਸਾਫ਼ ਕਰਕੇ ਜਿਹਨਾਂ ਨਾਲ ਰੱਖਣ ਲੱਗ ਗਏ ਨੇ। ਇੱਕ ਪਾਸੇ ਬੈਠੀ ਹੈ ਮਾਈ ਬਸ਼ੀਰੋ ਤੇ ਇੱਕ ਪਾਸੇ ਭਾਬੀ ਗੁੱਡੋ ਬੈਠੀ ਹੈ। ਦੋਵੇਂ ਜਣੀਆਂ ਲੱਗੀਆਂ ਜਿਹੜੀਆਂ ਨਾਲ ਚਾਰ ਦਾ ਕੀਤੀ ਜਾ ਰਿਹਾ ਕਬਾੜਾ। ਇਸ ਤਰ੍ਹਾਂ ਚਾਰ ਦੀਆਂ ਅੰਬੀਆਂ ਨਹੀਂ, ਅੰਬੀਆਂ ਨੂੰ ਤੁਸੀਂ ਸਾਫ਼ ਕਰਕੇ ਰੱਖਣ ਦਾ ਕੀ ਤੁਕ ਬੰਦਾ? ਇੰਜ ਸਾਫ਼ ਕੌਣ ਕਰਦਾ ਅੰਬੀਆਂ? ਆ ਵੇਖਾ ਲੱਗ ਵਿੱਚ ਗਿਟਕਾ ਇਹਨੂੰ ਤੁਸੀਂ ਧੋ ਲਿਆ ਜੇ ਮੇਰੀ ਜਾਨ, ਇਹਨੂੰ ਧੋ ਲਿਆ ਜੀ। ਮੈਂ ਬੰਦਿਆ ਖੁਦਾ ਗਿਆ ਤੈਨੂੰ ਮੈਂ ਅੱਗੇ ਆਖਿਆ ਵੀ ਧੋਣ ਨਾਲ ਪਾਣੀ ਵਿੱਚ ਪੈ ਜਾਂਦਾ। ਸਬੂਤੇ ਧੋਈਦੇ ਆ, ਧੋ ਕੇ ਕੱਟੇ ਆ। ਸਬੂਤੇ ਧੋ ਕੇ ਕੱਟ ਲੈ। ਹੁਣ ਅਗਰ ਤੁਹਾਨੂੰ ਫਿਰ ਵੀ ਜ਼ਹਿਨ ਦੇ ਵਿੱਚ ਕੋਈ ਵਹਿਮ ਹੈਗਾ ਕਿ ਗੰਦੇ ਨੇ ਤੇ ਤੁਸੀਂ ਇਹਨਾਂ ਨੂੰ ਦੁਬਾਰਾ ਧੋ ਲਓ ਤੇ ਇਹਨਾਂ ਨੂੰ ਧੁੱਪੇ ਸੁਕਾ ਲਿਆ ਝੱਟ ਦੀ ਝੱਟ। ਹੁਣ ਧੁੱਪ ਮੇਰੇ ਪਿਓ ਦੀ ਵੱਖਰੀ ਨਹੀਂ ਕੋਈ ਲੱਗਣੀ ਕਿਸੇ ਪਾਸਿਓਂ। ਅੱਲਾ ਮੀਆਂ ਜਿਹੜੀ ਕੱਢੀ ਉਤੋਂ ਝਾੜ ਕਰਤਾ ਅੱਲਾ ਮੀਆਂ ਨੇ। ਇਹਨੇ ਖਪਾਈ ਜਾਣਾ। ਹਾਜੀ ਸਾਹਿਬ ਹੁੰਦੇ ਨਾ ਆ ਸਾਰਾ ਵਕਤ ਉਹਨੇ ਆਪੇ ਬਾਹਰੋਂ ਕਰਵਾ ਕੇ ਲੈ ਆਉਣਾ ਸੀ। ਵਾਹ ਵੀ ਵਾਹ, ਕੀ ਬਾਤ ਹੈ। ਤੁਹਾਡੇ ਬੰਦੇ ਹਾਜੀ ਸਾਹਿਬ ਹੈ ਤੇ ਸਾਡੀਆਂ ਬੁੜੀਆਂ ਸਾਨੂੰ ਕੀ ਨੰਬਰ ਸਾਡੇ ਕੇਸ ਨਾਵਾਂ ਤੋਂ ਸੇਵ ਕੀਤੇ ਨੇ। ਮੀਦਾ ਪੈਂਚਰਾਂ ਵਾਲਾ ਹੈ ਬਸ਼ੀਰ ਵਪਾਰੀ।
ਤੇ ਤੁਸੀਂ ਅਸਲੀ ਬਣੋ ਨਾ। ਜ਼ਿਲ੍ਹਾ ਪਕੌੜਿਆਂ ਵਾਲਾ ਹੈ ਕੀ ਬਾਤ ਹੈ। ਅਸੀਂ ਅਸਲੀ ਬਣਾਏ ਸੀ ਤਾਂ ਵਾਸਤੇ ਅਸਲੀ ਹਾਜੀ ਸਾਹਿਬ। ਤੇ ਅਸੀਂ ਵੀ ਅਸਲੀਆਂ ਜਿਹਦੇ ਨਾਲ ਲਾਈਆਂ ਨੇ ਦਿਲੋਂ ਲਾਈਆਂ ਨੇ, ਜਿਹਦੇ ਨਾਲ ਪਿਆਰ ਕੀਤਾ ਦਿਲੋਂ ਪਿਆਰ ਕੀਤਾ, ਦਿਲ ਤੇ ਰਾਹ ਨੇ ਦਿਲ। ਇਹ ਗੱਲ ਜੈਨੂਇਨ ਨਹੀਂ ਗੀ ਨਾ, ਜੈਨੂਇਨ ਹੁੰਦਾ ਜਦੋਂ 3 ਪੇਪਰ ਸਾਈਨ ਕਰੀਏ। 3 ਪੇਪਰ ਲੈ ਅਸੀਂ ਪੇਪਰ ਅਸੀਂ ਜ਼ਬਾਨ ਨਾਲ ਬੋਲ ਜੋ ਜ਼ਬਾਨ ਨਾਲ ਇਕਰਾਰ ਹੋ ਜਾਣਾ ਪੇਪਰਾਂ ਤੇ ਸਾਈਨ ਕਰਨਾ ਨਹੀਂ ਹੋਇਆ ਨਾ। ਅਸੀਂ ਜ਼ਬਾਨ ਨਾਲ ਕਹਿਤਾ ਕਿ ਹमें तुमसे प्यार है। 3 ਗਵਾਹ 7 ਕਲਮੇ 3 ਪੇਪਰ ਸਾਈਨ ਕਰ। ਤੁਸੀਂ 3 ਗਵਾਹ ਕਹਿੰਦੇ, ਸਾਡੇ ਗਰੁੱਪ 'ਚ 7 ਮੁੰਡੇ ਗਵਾਹ ਸੀ। ਹਾਂ ਪੂਰਾ ਗਰੁੱਪ ਗਵਾਹ ਸੀਗਾ, ਐਡੀ ਮਾੜੀ ਗੱਲ ਨਹੀਂ ਹੈ। ਇਹ ਗਵਾਹ ਸੀ ਨਾ, ਪਿਓ ਭਰਾ ਗਵਾਹ ਨਹੀਂ ਸੀ। ਲੈ ਉਹ ਯਾਰ ਸਾਡੇ ਯਾਰ ਭਰਾਵਾਂ ਵਰਗੇ ਨੇ, ਸਾਡੇ ਯਾਰ ਭਰਾਵਾਂ ਵਰਗੇ ਨੇ, ਠੀਕ ਹੈ ਨਾ। ਸਾਡੇ ਯਾਰ ਜਿਹੜੇ ਨਾ ਭਰਾਵਾਂ ਵਰਗੇ ਨੇ, ਆ ਪਿਓਰ ਭਰਾਵਾਂ ਵਾਲਾ ਸੀਨ ਹੈ, ਐਡੀ ਗੱਲ। ਅਸੀਂ ਬੁੱਢੇ ਬੰਦੇ, ਤੁਸੀਂ ਅੱਜ ਕੱਲ ਦੀ ਜੰਗ ਫੈਮਿਲੀ ਜੰਗ ਫੈਮਿਲੀ ਉਹਦੇ ਨਾਲ ਸਾਡਾ ਮੁਕਾਬਲਾ ਕਰੇ। ਤੁਹਾਡਾ ਕਾਂ ਚਿੱਟਾ ਹੀ ਹੈ। ਬਹਿ ਕੇ 4 ਸਾਫ਼ ਕਰੋ। ਲੋ ਜੀ ਅੱਜ ਆਪਾਂ ਸ਼ੇਅਰ ਕਰਾਂਗੇ ਤੁਹਾਡੇ ਨਾਲ 4 ਦੀਆਂ ਰੈਸਪੀਆਂ। ਇਹ 4 ਕੁਝ ਸਾਫ਼ ਹੋ ਗਿਆ, ਕੁਝ ਹੈ ਤੇ ਨਾਲ ਆ ਗਿਆ ਜੀ ਲਟਰਮ ਪਟਰਮ ਮਸਾਲਾ। ਇਹਦੇ ਚ ਕੀ ਜਾਤ ਨੇ? ਇਹ ਮਸਾਲਾ ਜਦੋਂ ਪਾਵਾਂਗੇ ਤੈਨੂੰ ਦਿਖਾ ਦਾਂਗੇ। ਲੈ ਹੱਥ ਨਹੀਂ ਲਾਉਂਦੇ ਤੇ ਏਡੀ ਕਬੱਤੀ ਮਾਈ ਹੈ ਨਾ, ਮਾਈ ਬਹੁਤ ਵੈੜੀ ਹੈ। ਮਾਈ ਦਿਆ ਤੇ ਮੁੱਛਾਂ ਤੋਂ ਪਸੀਨਾ ਨਹੀਂ, ਉਹ ਪਸੀਨਾ ਕਹਿੰਦਾ ਗੁੱਸਾ ਬਸ ਮੁੱਛਾਂ ਤੋਂ ਪਸੀਨਾ ਆਇਆ ਕਿ ਨਹੀਂ? ਆਵੇ ਮੁੱਛਾਂ ਪਿੱਛੇ ਵਾਕਈ ਮਾਈ ਦੇ ਮੁੱਛਾਂ ਤੇ ਪਸੀਨਾ। ਮੈਂ ਤੇ ਐਵੇਂ ਉਤਲੀ ਲਾਵੀ ਤਾਂ ਵੀ ਛੱਡੀ ਸੀ। ਲੋ ਜੀ ਹੁਣ ਜਿਹੜਾ ਨਾ ਆਪਾਂ ਜਾਣਾ ਹੈ, ਆਪਣੀ ਜਿਹੜੀ ਪ੍ਰੋਡਕਟ ਆਪਣੀ ਇੱਕ ਰੈਡੀ ਹੋ ਰਹੀ ਮਿਨੀ ਫੈਮਿਲੀ ਦੇ, ਤੁਹਾਨੂੰ ਪਤਾ ਹੈ ਇਨਸ਼ਾਅੱਲਾ ਨੈਕਸਟ ਮੰਥ ਆਪਣੀ ਜਿਹੜੀ ਲਾਂਚ ਹੋਏਗੀ। ਤੇ ਹੁਣ ਉਹਦੀ ਪੈਕੇਜਿੰਗ ਦਾ ਜਿਹੜਾ ਨਾ ਚੱਲ ਰਿਹਾ ਹਿਸਾਬ ਕਿਤਾਬ, ਤੇ 2-3 ਡੀਲਰਾਂ ਨੂੰ ਮਿਲੇ ਆ ਜਿਹਨਾਂ ਦੀ ਪੈਕੇਜਿੰਗ ਮੈਨੂੰ ਕੋਈ ਖਾਸ ਪਸੰਦ ਨਹੀਂ ਆਈ, ਜਿਨ੍ਹਾਂ ਦੀ ਪੈਕੇਜਿੰਗ ਮੈਨੂੰ ਜਿਹੜਾ ਨਾ ਪਸੰਦ ਨਹੀਂ ਆਈ। ਤੇ ਹੁਣ ਦੋਸਤ ਆ ਰਿਹਾ ਇਸ ਟਾਈਮ ਬਾਹਰ, ਮਾਸ਼ਾਅੱਲਾ ਮੌਸਮ ਖੁਸ਼ਗਵਾਰ ਹੋ ਗਿਆ, ਤੇ ਬਸ ਜਿਹੜਾ ਨਾ ਸ਼ਾਨੀ ਨਹੀਂ ਆਉਂਦੇ ਨੇ ਤੇ ਫਿਰ ਜਾਣੇ ਜਾ ਕੇ ਆਪਾਂ ਜਿਹੜਾ ਨਾ ਪੈਕੇਜਿੰਗ ਵਾਲਿਆਂ ਦਾ ਪਤਾ ਕਰਦੇ ਆ। ਇੱਕ ਬੰਦਾ ਉਹਦੇ ਨਾਲ ਹੈ ਸੋ ਨੂੰ ਜਾ ਕੇ ਮਿਲਣਾ। ਹੁਣ ਹਵਾ ਚੱਲਣ ਲੱਗੀ, ਸ਼ੁਕਰ ਹੈ ਜਾ ਕੇ ਕੁਛ ਮੌਸਮ ਬਿਹਤਰ ਹੋਇਆ। ਇਹ ਮੁੰਡਾ ਜਿਹੜਾ ਨਾ ਪਤਾ ਨਹੀਂ ਕਿੰਨਾ ਦਾ ਬਾਹਰ ਪਾਣੀ ਚੋਰੀ ਕਰਕੇ ਲਈ ਆ ਰਿਹਾ, ਤੇ ਇਹਨੂੰ ਜਿਹੜਾ ਨਾ ਇਹਦੇ ਖਿਲਾਫ ਆਪਾਂ ਜਿਹੜਾ ਪਰਚਾ ਵੀ ਦਰਜ ਕਰਾਉਣਾ ਹੈ ਕਿਉਂਕਿ ਇਹਨੇ ਪਾਣੀ ਚੋਰੀ ਕੀਤਾ। ਤੇ ਬਸ ਜਲਦੀ ਨਾਲ ਸ਼ਾਨੀਆਂ ਦਾ ਫਿਰ ਆਪਾਂ ਨਿਕਲਦੇ ਹਾਂ। ਲੋ ਜੀ ਹੁਣ ਆ ਗਈ 4 ਨੂੰ ਰਲਾਉਣ ਦੀ ਵਾਰੀ। ਤੇ ਬੇਬੇ ਜੀ ਇਹ ਕੀ ਲੂਣ ਤੇ ਸਿਰਫ ਹਲਦੀ ਤੇ ਨਮਕ ਲਾ ਕੇ ਰੱਖ ਦੂੰਗੀ ਪੁੱਤ। ਤੇ ਕਿੰਨੀ ਕੁਆਂਟੀਟੀ ਨਾਲ ਲਾਉਣਾ ਇਹ ਵੀ ਤਾਂ ਦੱਸੋ। 7 ਕਿਲੋ ਅੰਬ ਸੀ ਤੇ 1 ਕਿਲੋ ਨਮਕ, 1 ਪੈਕਟ ਨਮਕ ਸੀ, ਕਿਲੋ ਨਹੀਂ ਸੀ। ਕਿ ਉਹ ਕਿਲੋ ਦਾ ਹੀ ਹੁੰਦਾ? ਹਾਂ ਘੱਟ ਹੁੰਦਾ ਵਾ। ਤੇ ਪਾਈ ਹਲਦੀ ਦਾ ਪੈਕਟ ਪਾਈਆ ਹਲਦੀ ਸੀ ਸਾਰਾ ਲਾਤਾ। ਸਾਰੇ ਨੂੰ ਮਾਰ ਕੇ ਨਾ ਤੈਨੂੰ ਰੱਖ ਦੂੰਗੀ। ਇਹ ਜਿਹੜਾ ਨਾ ਇੱਕ ਬਾਲਟੀ ਦੇ ਵਿੱਚ ਇਹ 5 ਕਿਲੋ ਆ ਮੈਨੇ, ਤੇ ਇਹ 2 ਕਿਲੋ ਆਏ ਨੇ, ਠੀਕ ਹੈ। ਇਹ 5 ਕਿਲੋ ਮੇਰੇ ਮਾਮੀ ਜੀ ਨੇ ਵਾਸਤੇ ਕੀਤੇ ਨੇ, ਤੇ ਇਹ 2 ਕਿਲੋ ਤੇ ਕਿਲੋ ਮਿਰਚਾਂ ਵਾ। ਕਿਲੋ ਲਾਲ ਮਿਰਚਾਂ ਨਹੀਂ ਉਹ ਤੇ ਆਪਣੇ ਹਰੀਆਂ ਮਿਰਚਾਂ ਨੇ ਨਾ। ਇਹ 1 ਕਿਲੋ ਹਰੀਆਂ ਮਿਰਚਾਂ ਪੈਣਗੀਆਂ ਵਿੱਚ, ਠੀਕ ਹੈ। ਅੱਛਾ ਉਹਨਾਂ ਨੂੰ ਵੀ ਇਹੀ ਮਸਾਲਾ ਲਾਉਣਾ। ਇਹ ਸਾਰੇ ਦਾ ਸਾਰਾ ਮਸਾਲਾ ਜਿਹੜਾ ਨਾ ਨਮਕ ਤੇ ਹਲਦੀ ਇਹ ਰਲਾਇਆ ਪਿਆ। ਨਮਕ ਤੇ ਹਲਦੀ, ਨਮਕ ਇਹਦੇ ਜਿਹੜਾ ਨਾ ਆਇਓਡੀਨ ਉਹ ਨਹੀਂ ਲੈਣਾ ਤੁਸੀਂ, ਆਇਓਡੀਨ ਪਾਇਓਡੀਨ ਉਹ ਜਿਹੜਾ ਨਹੀਂ ਲੈਣਾ ਤੁਸੀਂ। ਲੈਣਾ ਨਾਰਮਲ ਚੱਕੀ ਵਾਲਾ ਨਮਕ ਜਿਹੜਾ ਡੱਲੇ ਦਾ ਪੀਸਿਆ ਹੁੰਦਾ ਨਾ, ਵਾਈਟ ਨਮਕ, ਉਹ ਤੁਸੀਂ ਚੱਕੀ ਤੋਂ ਲੈ ਸਕਦੇ ਜੇ। ਤੇ ਉਹ ਨਮਕ ਲੈ ਕੇ ਇਹ ਦੇਖੋ ਇਸ ਤਰੀਕੇ ਨਾਲ ਉੱਤੇ ਪਾ ਲਿਆ। ਬਾਅਦ ਵਿੱਚ ਇਹਨੂੰ ਜਿਹੜਾ ਹੱਥ ਨਾਲ ਰਲਾ ਲਓ ਜਾਂ ਇਸ ਤਰ੍ਹਾਂ ਛੰਡ ਕੇ ਰਲਾ ਲਓ। ਇਹ ਜਿਹੜਾ ਨਾਲ ਰਲ ਕੇ ਉਸ ਤੋਂ ਬਾਅਦ ਇਹ ਇਹਨਾਂ ਦਾ ਜ਼ਾਇਕਾ ਹੋ ਗਿਆ। ਤੇ ਹੁਣ ਜਦੋਂ ਇਹ ਖੁਸ਼ਕ ਹੋ ਜਾਣਗੇ 1-2 ਦਿਨ ਬਾਅਦ ਪਾਣੀ ਛੱਡ ਜਾਣਗੇ, ਫਿਰ ਪਾਣੀ ਕੱਢ ਕੇ ਤੇਲ ਪਾ ਦੇਣਾ। ਬਸ ਉਹਨੂੰ ਹਿਲਾਣਾ ਹੀ ਹੈ ਨਾ 2 ਦਿਨ। ਤੇਲ ਪਾਉਣਾ ਵਾ, ਪਾਣੀ ਕੱਢ ਦੇਾਂਗੇ, ਮੂੰਹ 'ਚ ਪਾਣੀ ਐਵੇਂ ਆ ਜਾਂਦਾ। ਪਾਣੀ ਕੱਢ ਦੇਾਂਗੇ, ਫਿਰ ਵਿੱਚ ਤੇਲ ਵੀ ਪਾਵਾਂਗੇ। ਨਾਲੇ ਜਿਹੜੇ ਸਾਰੇ ਮਸਾਲੇ ਆ ਉਹਨਾਂ ਨੂੰ ਅੱਧੇ ਮਸਾਲਿਆਂ ਨੂੰ ਰੋਸਟ ਕਰਕੇ ਗ੍ਰਾਈਂਡ ਕਰਾਂਗੇ, ਅੱਧੇ ਮਸਾਲੇ ਕੱਚੇ ਹੋਣਗੇ ਉਹ ਪਾ ਕੇ ਫਿਰ ਉੱਤੋਂ ਤੇਲ ਪਾਵਾਂਗੇ। ਹਾਂ ਇਹਨਾਂ ਦੀ ਮਤਲਬ ਮਸਾਲੇ ਵਗੈਰਾ ਤੇ ਪਰਸੋਂ ਨੂੰ ਪੈਣੇ ਨੇ ਨਾ ਤਕਰੀਬਨ। ਇਹ ਜਿਹੜੇ ਨਾ ਮਸਾਲੇ ਜਾਂ ਤਾਂ ਆਪਣੇ ਇਹ ਆ ਗਏ ਸੀ ਸਾਰੇ ਜਿਹੜੇ ਨਾ ਅਚਾਰ ਦੇ ਵਿੱਚ ਜੋ ਵੀ ਮਸਾਲੇ ਪੈਂਦੇ ਨੇ। ਇਹ ਜਿਹੜਾ ਨਾ ਕੁਛ ਆ ਪੈਕਟ ਬਣੇ ਹੋਏ ਨੇ, ਠੀਕ ਹੈ। ਤੇ ਬਾਕੀ ਇਹ ਜਿਹੜਾ ਮਿਕਸ ਸਾਰੇ ਦਾ ਸਾਰਾ ਰਲਿਆ ਆ। ਇਹ ਜਿਹੜਾ ਇਹ ਪਰਸੋਂ ਪੈਣਗੇ ਜਿਸ ਟਾਈਮ ਫਿਰ ਗ੍ਰਾਈਂਡ ਵਗੈਰਾ ਹੋ ਗਏ ਨੇ, ਉਹ ਜਿਹੜਾ ਨਾ ਤੁਹਾਨੂੰ ਖਾਦਾ। ਹੁਣ ਤਾਂ ਟੈਨਸ਼ਨ ਹੀ ਕੋਈ ਨਹੀਂ, ਜਿੱਥੋਂ ਅੰਬ ਲਈਦੇ ਉਹਨਾਂ ਅਗਲਿਆਂ ਨੇ ਸਾਰੇ ਮਸਾਲੇ ਰੱਖੇ ਹੁੰਦੇ ਆ। ਬਾਕੀ ਮਜ਼ੀਦ ਆਪਾਂ ਮਤਲਬ ਇਹ ਇੰਨੀ ਕਿ ਰੈਸਪੀ ਤੁਹਾਨੂੰ ਦੱਸਦੀ। ਬਾਕੀ ਮਜ਼ੀਦ ਜਿਹੜੇ ਮਸਾਲੇ ਵਗੈਰਾ ਫਰਾਈ ਕਰਕੇ ਜਦੋਂ ਇਹ ਪਾਣੀ ਕੈਸ ਕੁਆਂਟੀਟੀ ਦੇ ਨਾਲ ਕਿੰਨਾ ਕੀ ਉਹ ਮਜ਼ੀਦ ਤੁਹਾਨੂੰ ਜਿਹੜਾ ਨਾ ਨੈਕਸਟ ਆਪਣੇ ਪਰਸੋਂ ਵਾਲੇ ਵਲੌਗ ਦੇ ਵਿੱਚ ਆ ਜਾਏਗਾ ਸਾਰੇ ਦਾ ਸਾਰਾ। ਕਿਉਂਕਿ ਅੱਜ ਤੇ ਸਿਰਫ ਆਪਣਾ ਇਹੀ ਕੰਮ ਸੀ ਕਿ ਅੰਬ ਲੈ ਇਹਨਾਂ ਨੂੰ ਸਾਫ਼ ਕੀਤਾ, ਕਟਿੰਗ ਕੀਤੀ। ਇਹਨਾਂ ਦੀ ਕਟਿੰਗ ਤੇ ਬਾਜ਼ਾਰੋਂ ਮੈਂ ਕਰਵਾ ਲਈ ਸੀ। ਘਰ ਅਗਰ ਉਹਨੂੰ ਮਜ਼ੀਦ ਸਾਫ਼ ਕੀਤਾ, ਵਿੱਚੋਂ ਗੁਟਲੀ ਵਗੈਰਾ ਅਗਰ ਕਿਸੇ ਦੀ ਰਹਿ ਗਈ ਉਹ ਕੱਢੀ। ਉਸ ਤੋਂ ਬਾਅਦ ਨਮਕ ਤੇ ਹਲਦੀ ਜਿਹੜਾ ਨਾ ਬੇਬੇ ਲਗਾ ਦਿੰਦੇ ਨੇ ਬਸ। ਮਸਾਲੇ ਜਿਹੜੇ ਆ ਨਾ ਉਹਨਾਂ ਨੂੰ ਸੋਹਣੀ ਤਰ੍ਹਾਂ ਸੁਥਰੇ ਕਰਕੇ ਛੰਡ ਕੇ ਸੁਕਾ ਕੇ ਉਹਨਾਂ ਨੂੰ ਥੋੜਾ ਜਿਹਾ ਰੋਸਟ ਕਰਕੇ ਦੜਾ ਜਿਹਾ ਕਰਕੇ ਕੁੱਟ ਕੇ ਪਾਈਏ ਨਾ, ਤਾਂ ਫਿਰ ਬਹੁਤ ਸੋਹਣੀ ਖੁਸ਼ਬੂ ਆਉਂਦੀ ਆ। ਡੰਡਣ। ਲੋ ਜੀ ਹੁਣ ਆ ਗਈ ਮਿਰਚਾਂ ਦੀ ਵਾਰੀ। ਮਿਰਚਾਂ ਨੂੰ ਇਸ ਤਰ੍ਹਾਂ ਕਟਿੰਗ ਦੇ ਕੇ ਬੇਬੇ ਬਸ ਇੱਕ ਹੀ ਕੱਟ ਲਾਣਾ। ਬਸ ਇੱਕ ਕੱਟ ਲਾ ਕੇ ਤੇ ਫਿਰ ਤੇ ਮਿਰਚਾਂ ਇਹ ਕਿਹੜੀ ਕੁਆਲਿਟੀ ਦੇ ਲੈਣੀਆਂ? ਹਾਈਬ੍ਰਿਡ ਲੈਣੀਆਂ ਜਾਂ ਫੁੱਲ ਦੇਸੀ ਲੈਣੀਆਂ ਜਾਂ ਬੀਜ ਵਾਲੀਆਂ? ਦੇਸੀ ਚਾਰ ਵਾਲੀਆਂ ਮਿਰਚਾਂ। ਅਚਾਰ ਵਾਲੀ ਮਿਰਚਾਂ ਕੋਈ ਸਪੈਸ਼ਲ ਕੁਆਲਿਟੀ ਹੁੰਦੀ ਇਹਨਾਂ ਦੀ? ਦੇਸੀ ਹੁੰਦੀਆਂ ਵਾ। ਨਹੀਂ ਤੇ ਦੇਸੀ ਮਿਰਚਾਂ ਛੋਟੀਆਂ ਹੁੰਦੀਆਂ ਤੇ ਲੰਮੀਆਂ ਲੈਂਥੀ ਵਾਲੀਆਂ ਨੇ। ਆ ਹੁਣ ਚਾਰ ਵਾਲੀਆਂ ਮਿਰਚਾਂ ਅੱਜ ਕੱਲ ਹੁੰਦੀਆਂ। ਅੱਛਾ ਇਹ ਚਾਰੀ ਮਿਰਚਾਂ ਤੇ ਇਹਨਾਂ ਦੇ ਵਿੱਚ ਮਸਾਲਾ ਨਹੀਂ ਭਰਨਾ ਇਹਨਾਂ ਦੇ? ਭਰਨਾ ਵਾ, ਮੈਂ ਮਸਾਲੇ 'ਚ ਸੁੱਟਣ ਲਈ ਇੱਕ ਵਾਰੀ ਕੱਟ ਦੇ ਲਵਾਂ ਫਿਰ। ਨਹੀਂ ਇੱਕ ਭਰ ਕੇ ਵਿਖਾਓ ਸਾਨੂੰ ਤੁਸੀਂ, ਇਸ ਤਰ੍ਹਾਂ ਥੋੜੀ ਨਾ। ਅੱਛਾ ਪਹਿਲੇ ਕੱਟ ਕੇ ਰੱਖਣੀਆਂ ਨੇ। ਚਲੋ ਲੋ ਜੀ ਪਹਿਲੇ ਬੋਸ ਦਾ ਆਰਡਰ ਹੈ। ਬੋਸ ਬਹੁਤ ਗੁੱਸੇ 'ਚ ਇਸ ਟਾਈਮ, ਠੀਕ ਹੈ। ਬੋਸ ਨੂੰ ਆਪਾਂ ਤੰਗ ਨਹੀਂ ਕਰ ਸਕਦੇ, ਠੀਕ ਹੈ। ਇਹ ਬੋਸ ਨੇ ਕੱਟ ਲਈ ਹੈ ਤੇ ਹੁਣ ਬੋਸ ਕਹਿੰਦਾ ਇਸ ਤਰ੍ਹਾਂ ਕਰਕੇ ਮਸਾਲੇ ਨਾ ਭਰ, ਇਹ ਐਂ ਕਰਕੇ। ਲੋ ਜੀ ਮੈਂ ਤੇ ਬਿੱਲੂ ਖਾ ਲਈ ਰੋਟੀ,
ਠੀਕ ਹੈ। ਤੇ ਉਨੀ ਦੇਰ ਤੱਕ ਤੁਸੀਂ ਕਰੋ ਇੰਤਜ਼ਾਰ, ਬੇਬੀ ਮਿਰਚਾਂ ਕੱਟ ਲਓ, ਫਿਰ ਮਿਰਚਾਂ ਭਰਾਈ ਕਰਕੇ ਫਿਰ ਤੁਹਾਨੂੰ ਦਿਖਾਉਂਦੇ ਹਾਂ। ਹਾਂਜੀ ਸੱਚ ਯਾਦ ਆਇਆ, ਅਗਰ ਅਜੇ ਤੱਕ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਜਲਦੀ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਉਣ ਵਾਲੇ ਭਰਾ ਦੇ ਹਰ ਨਵੇਂ ਵਲੌਗ ਦਾ ਨੋਟੀਫਿਕੇਸ਼ਨ ਮਿਲਦਾ ਰਹੇ। ਤੇ ਤੁਸੀਂ ਕਰਦੇ ਰਹੋ ਆਪਣੀ ਮਿਨੀ ਫੈਮਿਲੀ ਦੇ ਛੋਟੇ ਮਿਨੀ ਅੱਛੇ ਵਲੌਗ ਜਿਹੜਾ ਇੰਜੋਏ, ਠੀਕ ਹੈ। ਤੇ ਪਿਆਰ ਮੁਹੱਬਤ ਵੰਡਦੇ ਰਹੋ, ਐਸੇ ਤਰ੍ਹਾਂ ਪਿਆਰ ਕਰਦੇ ਰਿਹਾ ਕਰੋ ਤੇ ਪਿਆਰ ਫੈਲਾਉਂਦੇ ਰਿਹਾ ਕਰੋ। ਅੱਲਾ ਦੇ ਹਵਾਲੇ, ਰੋਟੀ ਖਾ ਲਈ।